ਰਵਾਇਤੀ ਪਾਰਟੀਆਂ ਰਾਜਸੀ ਪਾਰਟੀਆਂ ਮੈਨੀਫੈਸਟੋ ਤਿਆਰ ਕਰ ਰਹੀਆਂ ਨੇ। ਲਗਾਤਾਰ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਹੈ ਲੋਕ ਲੁਭਾਊ ਵਾਅਦੇ ਕਰ ਰਹੀਆਂ ਨੇ। ਤੁਹਾਡਾ ਮੈਨੀਫੈਸਟੋ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਪੰਜਾਬ ਦੇ ਲੋਕਾਂ ਵਾਸਤੇ? ਸੁੱਕਾ ਲਾਰਾ ਨਹੀਂ ਗਾ, ਇਹਨੇ ਪੰਜਾਬ ਨੂੰ ਮਜ਼ਬੂਤੀ ਵਾਲੀ ਸਾਰੀ ਗੱਲਬਾਤ ਹੈਗੀ। ਜਿਹੜਾ ਕੁਛ ਇਹਦੇ ਵਿੱਚ ਲਿਖਿਆ ਉਹ ਤੇ ਅਸੀਂ ਫੁੱਲ ਚੜਾਵਾਂਗੇ। ਤਿੰਨੇ ਕਾਨੂੰਨ ਰੱਦ ਕਰਾ ਕੇ ਆਵਾਂਗੇ, ਤੁਹਾਡੇ ਸਾਹਮਣੇ ਰੱਦ ਕਰਾ ਕੇ ਆਏ ਆ ਬਿਨਾਂ ਸਰਕਾਰ ਤੋਂ। ਇਹ ਮੈਨੀਫੈਸਟੋ ਤਿਆਰ ਕਰਨ ਵਾਸਤੇ ਤੁਹਾਡੀ ਕੋਈ ਰਾਏ ਨਹੀਂ ਲਈ ਗਈ? ਨਹੀਂ ਲਈਏ ਰਹਿ, ਮੈਂ ਕੁਛ ਭੇਜੇ ਨੇ ਆਪਦਾ ਵੀ ਆਹ ਕਰਨਾ ਚਾਹੀਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਲਗਾਤਾਰ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹੋ। ਕੁਝ ਮਹੀਨਿਆਂ ਤੋਂ ਸਰਗਰਮ ਹੋ ਪੰਜਾਬ ਦੇ ਲੋਕਾਂ ਦੇ ਵਿੱਚ। ਲੋਕਾਂ ਦਾ ਜਿਹੜਾ ਹੁੰਗਾਰਾ ਉਹ ਕਿਸ ਤਰ੍ਹਾਂ ਦਾ ਹੈ ਚੋਣਾਂ ਨੂੰ ਲੈ ਕੇ? ਦੇਖੋ, ਨਾ ਤਾਂ ਸਾਡੇ ਕੋਲੇ ਪੈਸਾ ਹੈ ਤੇ ਨਾ ਸਾਡੇ ਕੋਲੇ ਦਾਰੂ ਹੈ, ਨਾ ਸਾਡੇ ਕੋਲੇ ਭੁੱਕੜ ਹੈ। ਸੰਯੁਕਤ ਸਮਾਜ ਮੋਰਚਾ ਦੇ ਵੱਲੋਂ ਜਿਹੜਾ ਇੱਕ ਨਵਾਂ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ, ਉਸ ਮੈਨੀਫੈਸਟੋ ਦੇ ਵਿੱਚ ਕੀ ਲਿਆਂਦਾ ਗਿਆ ਹੈ, ਕਿਸ ਤਰ੍ਹਾਂ ਦੀਆਂ ਜਿਹੜੇ ਪੰਜਾਬ ਦੇ ਮਸਲੇ ਹੱਲ ਕਰਨ ਦੀਆਂ ਜਿਹੜੀਆਂ ਰੂਪਰੇਖਾਵਾਂ ਹੋਣਗੀਆਂ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਸਾਡੇ ਨਾਲ ਕਿਸਾਨ ਆਗੂ ਸਰਦਾਰ ਰੁਲਦੂ ਸਿੰਘ ਮਾਨਸਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਮਾਨਸਾ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜਾ ਨਵਾਂ ਮੈਨੀਫੈਸਟੋ ਲੈ ਕੇ ਆਏ ਹੋ, ਇੱਕ ਪਾਸੇ ਦੂਜੀਆਂ ਰਵਾਇਤੀ ਪਾਰਟੀਆਂ ਰਾਜਸੀ ਪਾਰਟੀਆਂ ਮੈਨੀਫੈਸਟੋ ਤਿਆਰ ਕਰ ਰਹੀਆਂ ਨੇ। ਲਗਾਤਾਰ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਹੈ ਲੋਕ ਲੁਭਾਊ ਵਾਅਦੇ ਕਰ ਰਹੀਆਂ ਨੇ। ਤੁਹਾਡਾ ਮੈਨੀਫੈਸਟੋ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਪੰਜਾਬ ਦੇ ਲੋਕਾਂ ਵਾਸਤੇ? ਮੈਂ ਹਜੇ ਪੜ੍ਹਨਾ ਹੈ, ਪਰ ਜਿੰਨੀ ਕੁ ਗੱਲ ਮੈਂ ਪ੍ਰੈਸ ਕਾਨਫਰੰਸ ਸੁਣੀ ਹੈਗੀ, ਇਹ 'ਚ ਲਾਰਾ ਨਹੀਂ ਕੋਈ ਹੈਗਾ, ਸੁੱਕਾ ਲਾਰਾ ਨਹੀਂ ਗਾ। ਇਹਨੇ ਪੰਜਾਬ ਨੂੰ ਮਜ਼ਬੂਤੀ ਵਾਲੀ ਸਾਰੀ ਗੱਲਬਾਤ ਹੈਗੀ। ਜਿਹੜਾ ਕੁਛ ਇਹਦੇ ਵਿੱਚ ਲਿਖਿਆ ਉਹ ਤੇ ਅਸੀਂ ਫੁੱਲ ਚੜਾਵਾਂਗੇ। ਅਸੀਂ ਤਾਂ ਹੁਣ ਤਾਂ ਅਸੀਂ ਸਰਕਾਰ ਬਣਾ ਕੇ ਕਹਿੰਦੇ ਫੁੱਲ ਚੜਾਵਾਂਗੇ। ਅਸੀਂ ਤਾਂ ਜੋ ਲੋਕਾਂ ਨਾਲ ਪਹਿਲਾਂ ਵਾਅਦੇ ਕਰੇ ਨੇ ਵੀ ਤੁਹਾਡੀ ਜ਼ਮੀਨ ਨਹੀਂ ਕੁਰਕ ਹੋਣ ਦੇਵਾਂਗੇ, ਕਿਸਾਨਾਂ ਨੂੰ ਅੱਜ ਤੱਕ ਕੁਰਕ ਨਹੀਂ ਹੋਣ ਦਿੱਤੀ। ਅਸੀਂ ਕਿਹਾ ਵੀ ਦਿੱਲੀ ਨੂੰ ਚੱਲੋ ਲੋਕੋ, 5 ਮਹੀਨੇ ਦਾ ਰਾਸ਼ਨ ਲੈ ਕੇ ਚੱਲੋ, ਤਿੰਨੇ ਕਾਨੂੰਨ ਰੱਦ ਕਰਾ ਕੇ ਆਵਾਂਗੇ, ਤੁਹਾਡੇ ਸਾਹਮਣੇ ਰੱਦ ਕਰਾ ਕੇ ਆਏ ਆ ਬਿਨਾਂ ਸਰਕਾਰ ਤੋਂ। ਇਹ ਮੈਨੀਫੈਸਟੋ ਤਿਆਰ ਕਰਨ ਵਾਸਤੇ ਤੁਹਾਡੀ ਕੋਈ ਰਾਏ ਨਹੀਂ ਲਈ ਗਈ? ਨਹੀਂ ਲਈਏ ਰਹਿ, ਮੈਂ ਕੁਛ ਭੇਜੇ ਨੇ ਆਪਦਾ ਵੀ ਆਹ ਕਰਨਾ ਚਾਹੀਦਾ। ਜਿਵੇਂ ਨਰੇਗਾ ਬਾਰੇ ਉਹ ਮੇਰੀ ਰਾਏ ਆਈ ਹੋਈ ਇੱਥੇ, ਸਾਰਾ ਕੁਛ ਭੇਜੇ, ਮੈਂ ਰਾਏ ਦੇ ਕੇ ਗਿਆ, ਪਰ ਮੈਨੂੰ ਪੜ੍ਹੂ ਮੈਂ ਹੁਣ ਜਾ ਕੇ ਅੱਜ। ਲੋਕਾਂ ਦੇ ਵਿੱਚ ਵਿਚਰਦੇ ਹੋ, ਲਗਾਤਾਰ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹੋ। ਕੁਝ ਮਹੀਨਿਆਂ ਤੋਂ ਸਰਗਰਮ ਹੋ ਪੰਜਾਬ ਦੇ ਲੋਕਾਂ ਦੇ ਵਿੱਚ। ਲੋਕਾਂ ਦਾ ਜਿਹੜਾ ਹੁੰਗਾਰਾ ਉਹ ਕਿਸ ਤਰ੍ਹਾਂ ਦਾ ਹੈ ਚੋਣਾਂ ਨੂੰ ਲੈ ਕੇ? ਦੇਖੋ, ਨਾ ਤਾਂ ਸਾਡੇ ਕੋਲੇ ਪੈਸਾ ਹੈ ਤੇ ਨਾ ਸਾਡੇ ਕੋਲੇ ਦਾਰੂ ਹੈ, ਨਾ ਸਾਡੇ ਕੋਲੇ ਭੁੱਕੜ ਹੈ। ਮੇਰੇ ਕੈਂਡੀਡੇਟ ਜਿਹੜਾ ਮਾਨਸਾ ਤੋਂ, ਸਿਰਫ ਮੇਰੀਆਂ 4 ਗੱਡੀਆਂ ਚੱਲ ਰਹੀਆਂ ਨੇਗੀਆਂ। 2 ਗੱਡੀਆਂ ਪ੍ਰਚਾਰ ਵਾਲੀਆਂ, 2 ਲੀਡਰ ਮਗਰ ਬੋਲਣ ਵਾਲੇ ਚੱਲ ਰਹੇ ਨੇ। ਮੈਂ ਜਿੰਨੇ ਪਿੰਡਾਂ 'ਚ ਗਿਆ, ਇਕੱਠ ਹੁੰਦਾ, ਮੈਂ ਲੋਕਾਂ ਨੂੰ ਕਹਿੰਦਾ ਵੀ ਸਾਡਾ ਪੋਲਿੰਗ ਲਾਓ, ਵੀ ਨਾਂ ਲਿਖਾਓ। 20 ਬੰਦੇ, 15 ਬੰਦੇ ਆਪਦਾ ਨਾਂ ਦਿੰਦੇ ਨੇ, ਆਪਦਾ ਨੰਬਰ ਦਿੰਦੇ ਨੇ, ਅਸੀਂ ਪੋਲਿੰਗ ਲਾਵਾਂਗੇ। ਪਰ ਜੇ ਕੁਛ ਵੋਟਾਂ ਮੈਂ ਸ਼ਕਲ ਤੋਂ ਝਿੰਜਕੂ ਨੇ ਵਿਕਦੀਆਂ, ਮਜਬੂਰੀ ਆ ਲੋਕਾਂ ਦੀ, ਠੀਕ ਹੈ ਨਾ ਗੱਲ। ਉਹ ਤਰੀਕੇ ਨਾਲ ਕੋਈ ਦੱਬ ਕੇ ਲੈ ਜੇ ਗੱਲ ਕਹਿਣਾ ਕਿ ਨਹੀਂ ਸਾਡੇ ਕੈਂਡੀਡੇਟ ਜਿੱਤਣਗੇ। ਜੇ ਇਮਾਨਦਾਰੀ ਨਾਲ ਵੋਟ ਪੈਣੀ ਹੋਵੇ ਤਾਂ ਸਾਡੇ ਕੈਂਡੀਡੇਟ ਜਿੱਤਣਗੇ। 2-3 ਤੁਹਾਡੀਆਂ ਲਗਾਤਾਰ ਪ੍ਰੈਸ ਵਾਰਤਾਲਾਪ ਹੁੰਦੀ ਹੈ। ਆਮ ਆਦਮੀ ਪਾਰਟੀ ਨੂੰ ਜ਼ਿਆਦਾਤਰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਹਤੈਸ਼ੀ ਨੇ ਜਾਂ ਉਹਨਾਂ ਦੇ ਨੁਮਾਇੰਦੇ ਨੇ, ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਰਾਜੇਵਾਲ ਸਾਹਿਬ ਦੇ ਜਿਹੜੇ ਸੰਯੁਕਤ ਸਮਾਜ ਮੋਰਚਾ, ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਨਾ ਹੋਣ ਕਰਕੇ ਜਿਹੜੀ ਕਿੜਕ ਕੱਢੀ ਜਾ ਰਹੀ ਹੈ। ਸਾਡੀ ਸਰਕਾਰ ਬਣਨ 'ਚ ਨਾ ਤਾਂ ਅਕਾਲੀ ਡਿੱਕਾ ਲੱਗ ਰਿਹਾ ਹੈ, ਨਹੀਂ ਨਾ ਕਾਂਗਰਸ ਡਿੱਕਾ ਹੈ, ਨਾ ਭਾਰਤੀ ਜਨਤਾ ਪਾਰਟੀ। ਸਾਡੀ ਸਰਕਾਰ ਬਣਨ 'ਚ ਕੇਜਰੀਵਾਲ ਡਿੱਕਾ ਹੈ। ਜੇ ਉਹ ਪਾਸਾ ਵੱਟ ਜਾਂਦਾ ਸਾਡੀ ਸਰਕਾਰ ਸੌਖੀ ਬਣ ਜਾਂਦੀ। ਕਿਹੜੀ ਗੱਲੋਂ ਲੱਗਦਾ ਕਿ ਪਾਸਾ ਵਟਣ ਤੋਂ ਕੀ ਮੰਨਦੇ ਹੋ ਕਿ ਜਿਸ ਹਿਸਾਬ ਨਾਲ ਤੁਸੀਂ ਟਿਕਟਾਂ ਦੀ ਮੰਗ ਕੀਤੀ ਸੀ, ਤਾਂ ਉਸ ਹਿਸਾਬ ਦੇ ਨਾਲ ਉਹ ਕਹਿ ਰਹੇ ਸੀ ਕਿ ਲਗਾਤਾਰ ਅਸੀਂ ਜਿਹੜਾ ਸੀ ਟਿਕਟਾਂ ਦਾ ਐਲਾਨ ਕਰਦੇ ਜਾ ਰਹੇ ਹਾਂ। 100 ਦੇ ਕਰੀਬ ਜਿਹੜੀਆਂ ਸੀ ਉਹ ਟਿਕਟਾਂ ਦਿੱਤੀਆਂ ਜਾ ਚੁੱਕੀਆਂ ਨੇ। ਕਿਤੇ ਨਾ ਕਿਤੇ ਨਾ ਗੱਠਜੋੜ ਕਰਨ ਕਰਕੇ ਜਿਹੜਾ ਰਾਜੇਵਾਲ ਸਾਹਿਬ ਵੱਲੋਂ ਇਸ ਤਰ੍ਹਾਂ ਦੀ ਮੰਗ ਰੱਖੀ ਗਈ। ਨਹੀਂ, ਅਸੀਂ ਪੂਰੇ ਤਿਆਰ ਸੀ ਗੱਠਜੋੜ ਕਰਨ ਨੂੰ, ਪਰ ਅਸੀਂ ਕਹਿੰਦੇ ਸੀ ਵੀ ਸਾਨੂੰ ਵੱਧ ਸੀਟਾਂ ਦਿਓ। ਅਸੀਂ ਮੋਰਚੇ 'ਚੋਂ ਆਏ ਹਾਂ। ਉਹ ਕੇਜਰੀਵਾਲ ਤਾਂ ਐਡੀ ਮੋਰਚੇ 'ਚੋਂ ਨਿਕਲੇ, ਛੋਟੇ ਮੋਰਚੇ 'ਚੋਂ, ਇੱਥੇ ਵੱਡੀ ਮੋਰਚੇ 'ਚ ਪਾਰਟੀ ਕੱਢੀ ਆਪਦੀ ਵੀ ਸਾਡਾ ਵੱਧ ਹੀ ਹੱਕ ਬਣਦਾ ਸੀਗਾ। ਜਿਹੜਾ ਤੁਸੀਂ ਕਹਿੰਦੇ ਹੋ ਵੀ ਅਕਾਲੀ ਕਾਂਗਰਸ ਨੂੰ ਜ਼ਿਆਦਾ ਆਮ ਪਾਰਟੀ ਨੂੰ, ਮੈਂ ਸਾਰਿਆਂ ਨੂੰ ਨਿਸ਼ਾਨੇ 'ਤੇ ਰੱਖਦਾ। ਅਕਾਲੀਆਂ ਨੂੰ ਵੀ ਨਿਸ਼ਾਨੇ 'ਤੇ ਰੱਖਦਾ, ਕਾਂਗਰਸ ਨੂੰ ਵੀ ਨਿਸ਼ਾਨੇ 'ਤੇ ਰੱਖਦਾ, ਆਮ ਪਾਰਟੀ ਨੂੰ ਐ ਨਿਸ਼ਾਨੇ 'ਤੇ ਰੱਖਦਾ। 20 MLA ਜਿੱਤੇ, 12 ਭੱਜ ਗਏ। ਮੇਰੀ ਗੱਲ ਤਾਂ ਸੁਣ ਲੈ, 4 MP ਜਿੱਤੇ, 3 ਵਾਗੇ। ਭਲਾ ਫਿਰ ਇਹ ਕੀ ਪੂਰਾ ਪਾ ਦੇਣਗੇ ਜਦੋਂ ਬੰਦੇ ਰੱਖੀ ਨਹੀਂ, 3 ਭੱਜ ਕੇ ਕਰੇਗਾ ਉਹਨਾਂ 'ਚੋਂ। ਮੇਰਾ ਤੈਨੂੰ ਤਾਂ ਨਿਸ਼ਾਨੇ 'ਤੇ ਲਿਆਉਣਾ ਇਹਨਾਂ ਨੂੰ, ਇਹੀ ਗੱਲ ਹੈ। ਜੇ ਮਾਨਸਾ ਨੂੰ ਲੈ ਕੇ ਗੱਲਬਾਤ ਕਰੀਏ ਤਾਂ ਉਹਦੇ ਵਿੱਚ ਲਗਾਤਾਰ ਜਿਹੜਾ ਸਿੱਧੂ ਮੂਸੇਵਾਲਾ ਲਗਾਤਾਰ ਚੋਣ ਸਰਗਰਮੀਆਂ ਤੇਜ਼ ਕਰ ਰਹੇ ਨੇ। ਹੋਰ ਵੀ ਜਿਹੜੇ ਸਰਕਾਰ ਦੇ ਨੁਮਾਇੰਦੇ ਆ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਉਹਨਾਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ। ਸੰਯੁਕਤ ਸਮਾਜ ਮੋਰਚਾ ਦੀ ਮਾਨਸਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉੱਥੇ ਕਿਸ ਤਰ੍ਹਾਂ ਦੀ ਰੂਪਰੇਖਾ ਬਣੀ ਹੋਈ ਹੈ? ਮੈਂ ਇੱਕ ਤਾਂ ਗੱਲ ਸੁਣ ਲਓ, ਜਿੰਨੇ ਮੇਰੇ ਇਲਾਕੇ ਦੇ ਕੈਂਡੀਡੇਟ ਖੜੇ ਹੋਏ ਨੇ, ਮੈਂ ਸਾਰਿਆਂ ਨੂੰ ਹਰਮਨ ਪਿਆਰੇ ਗਿਣਦਾ। ਮੇਰੇ ਇਲਾਕੇ ਦੇ ਲੋਕ ਨੇ ਉਹ,
ਠੀਕ ਹੈ ਨਾ ਗੱਲ। ਮੇਰਾ ਰੌਲਾ ਪਾਰਟੀਆਂ ਨਾਲ, ਮੇਰਾ ਰੌਲਾ ਨੀਤੀਆਂ ਦਾ ਮਤਲਬ। ਇਹ ਪਾਰਟੀਆਂ ਸਾਰੀਆਂ ਪੂੰਜੀਵਾਦ ਦੀਆਂ, ਸਾਮਰਾਜਵਾਦ ਦੀਆਂ, ਅਸੀਂ ਸਮਾਜਵਾਦ ਵਾਲੇ ਲੋਕਾਂਗੇ। ਮੇਰਾ ਕਿਸੇ ਉਸ ਕੈਂਡੀਡੇਟ ਨਾਲ ਕਿਸੇ ਨਾਲ ਰੌਲਾ ਨਹੀਂਗਾ। ਮੈਂ ਜਿੰਨਾ ਪਿਆਰ ਆਪਦੇ ਕੈਂਡੀਡੇਟ ਨੂੰ ਕਰਦਾ, ਮੈਂ ਦੂਜਾ ਮੂਸੇ ਵਾਲਾ ਮੇਰੇ ਪੋਤੇ ਦਾ ਨਹੀਂ ਹੈਗਾ, ਮੈਂ ਉਹਦੇ ਬਾਰੇ ਕੀ ਕਹਿਣਾ ਹੈਗਾ। ਮੇਰੀ ਗੱਲ ਸਮਝ ਕੇ ਨਾ, ਹਰ ਇੱਕ ਪਾਰਟੀ ਆਪੋ ਉਹਦਾ ਜ਼ੋਰ ਲਾਈਆ, ਫੈਸਲਾ ਲੋਕਾਂ ਨੇ ਕਰਨਾ। ਸਿਰਸੇ ਵਾਲੇ ਸਾਧ ਨੂੰ ਕਰ ਜਿਹੜਾ ਸੀ ਉਹ ਪੈਰੋਲ ਦਿੱਤੀ ਗਈ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਨੇ, ਆਪਣੇ ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਤੋਂ ਜਿਹੜਾ ਸੀ ਵਧੇਰੇ ਸਮਾਂ ਜੇਲ੍ਹਾਂ ਦੇ ਵਿੱਚ ਗੁਜ਼ਾਰ ਚੁੱਕੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਾਨੂੰਨ ਆ, ਜੇ ਬੰਦਾ ਮਾੜਾ ਕੰਮ ਕਰਦਾ ਉਹਨੂੰ ਸਜ਼ਾ ਹੁੰਦੀ ਹੈ। ਕਾਨੂੰਨ ਆ, ਉਹਨੂੰ ਪਰੋਲੋ ਮਿਲਦੀ ਹੈ। ਅਸੀਂ ਕਹਿੰਦੇ ਵੀ ਜੇ ਸਰਸੇ ਵਾਲ ਨੂੰ ਪਰੋਲੋ ਮਿਲ ਸਕਦੀ ਹੈ, ਫਿਰ ਜਿਹੜੇ ਸਿੰਘ ਅੰਦਰ ਬੈਠੇ ਉਹਨੂੰ ਪਰੋਲੋ ਕਿਉਂ ਨਹੀਂ ਮਿਲਦੀ? ਜਿਹੜੇ ਹਿੰਦੂ ਕੋਈ ਲੋਕ ਲੜਨ ਵਾਲੇ ਉਹਨੂੰ ਕਿਉਂ ਨਹੀਂ ਮਿਲਦੀ? ਜਿਹੜੇ ਮੁਸਲਮਾਨ ਅੰਦਰ ਬੈਠੇ ਉਹਨਾਂ ਨੂੰ ਕਿਉਂ ਨਹੀਂ ਮਿਲਦੀ? ਇਹ ਤਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਇਹ ਇੱਕ ਵੋਟ ਸਟੰਟ ਖੇਡਿਆ ਉਹਨਾਂ ਨੇ, ਭਾਰਤੀ ਜਨਤਾ ਪਾਰਟੀ ਨੇ ਤੇ ਹਰਿਆਣਾ ਸਰਕਾਰ ਨੇ, ਆਪਦੀ ਵੋਟ ਵਧਾਉਣ ਤੇ ਨਹੀਂ ਵੋਟ ਵਧੂਗੀ ਇਸ ਗੱਲ ਦੀ। ਅਖੀਰ ਵਿੱਚ ਇੱਕ ਵੱਡਾ ਸਵਾਲ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਉਹ ਜਿਹੜੇ ਕਿਸਾਨ ਹਤੈਸ਼ੀ ਲੋਕ ਨੇ, ਉਹਨਾਂ ਦਾ ਸਵਾਲ ਹੈ ਕਿ ਰਾਜੇਵਾਲ ਸਾਹਿਬ ਨੇ ਜਾਂ ਸੰਯੁਕਤ ਸਮਾਜ ਮੋਰਚਾ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਘੋਪਿਆ, ਕਿਉਂਕਿ ਮੰਗਾਂ ਉਸੇ ਤਰ੍ਹਾਂ ਅੜੀਆਂ ਹੋਈਆਂ ਨੇ। ਪਰ ਜਿਹੜੀਆਂ ਸਭ ਤੋਂ ਪਹਿਲਾਂ ਇਹਨਾਂ ਮੰਗਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਸੀ, ਇਹਨਾਂ ਮੰਗਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਸੀ। ਜੇ ਤਾਂ ਅਸੀਂ ਦੋਲਣ ਛੱਡ ਕੇ ਕੰਮ ਕਰਿਆ ਹੋਵੇ, ਵੀ ਦੋਲਣ ਅਸੀਂ ਵਿਚਾਲੇ ਛੱਡਤਾ ਹੋਵੇ, ਤੁਹਾਡੇ ਨਾਲ ਉੱਥੇ ਵੀ ਅਸੀਂ ਕਹਿੰਦੇ ਵੀ ਜੇ ਦੋਲਣ ਜਿੱਤਦੀ ਨਹੀਂ ਅਸੀਂ ਪੰਜਾਬ ਨਹੀਂ ਜਾਂਦੇ। ਮੈਂ ਤਾਂ ਲੋਕਾਂ ਨੂੰ ਇੱਥੋਂ ਤੱਕ ਕਹਿਦਾ ਸੀ, ਹਾਰ ਰੱਖਿਓ ਤਿਆਰ, ਜਿੱਤ ਕੇ ਗਲਾਂ 'ਚ ਪਾ ਦਿਓ, ਨਹੀਂ ਫਿਰ ਸਾਡੀਆਂ ਡੈੱਡ ਬੋਡੀਆਂ 'ਤੇ ਪਾ ਦਿਓ। ਅਸੀਂ ਮੋਰਚਾ ਜਿੱਤ ਕੇ ਦੂਜੀ ਲੜਾਈ ਵਿੱਢੀ ਹੈ। ਇਹ ਤਾਂ ਮੇਰਾ ਖਿਆਲ ਹੈ ਇੱਕ ਸਰਕਾਰ ਤੋਂ ਮੰਗਾਂ ਬਣਾਉਣੀਆਂ, ਉਹ ਲੜਾਈ ਛੋਟੀ ਹੈ। ਇੱਕ ਸਰਕਾਰਾਂ ਜਿਹੜੀਆਂ ਹੈਗੀਆਂ ਉਹਨੂੰ ਢਾਉਣਾ, ਇਹ ਲੜਾਈ ਵੱਡੀ ਹੈ। 2022 ਦੀਆਂ ਵਿਧਾਨ ਸਭਾ ਦੇ ਨਜ਼ਦੀਕ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਆਉਣਗੇ, ਕਿਹਦੀ ਸਰਕਾਰ ਬਣਦੀ ਹੈ, ਲੋਕ ਕਿਸ ਸਰਕਾਰ ਨੂੰ ਸਮਰਥਨ ਕਰਦੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।